ਅਗਲੀ ਜਿਹੜੀ ਗੱਲ ਕਰਦੇ ਜਾਈਏ ਲਿਬੀਆ ਦੀ, ਹਰਜੋਤ ਸਿੰਘ ਦੀ ਗੱਲ ਕਰਦੇ ਹਾਂ। ਉੱਥੇ ਮੌਤ ਜਿਹੜਾ ਆ ਉਹ ਤਾਂਡਵ ਜਿਹੜਾ ਕਰ ਰਹੀ ਆ। ਹੜ੍ਹਾਂ ਤੋਂ ਬਾਅਦ ਦੇ ਵਿੱਚ ਇੱਥੇ ਮੌਤਾਂ ਦੀ ਸੰਖਿਆ 11,300 ਨੂੰ ਪਾਰ ਕਰ ਚੁੱਕੀ ਆ। ਲਿਬੀਆ ਦੀ ਤੱਟ ਦੇ ਉੱਤੇ ਜਿਹੜੀ ਸਿਟੀ, ਸ਼ਹਿਰ ਡਰਨਾ ਜਿਹੜੀ ਆ, ਉੱਥੇ ਹੁਣ ਤੱਕ 10,000 ਤੋਂ ਵੱਧ ਲੋਕ ਅਜੇ ਵੀ ਮਿਸਿੰਗ ਨੇ ਤੇ 11,000 ਤੋਂ ਵੱਧ ਜਿਹੜੀ ਉਹਨਾਂ ਦੀਆਂ ਮੌਤਾਂ ਹੋ ਚੁੱਕੀਆਂ ਹੈ। ਇੰਟਰਨੈਸ਼ਨਲ ਫੈਡਰੇਸ਼ਨ ਜਿਹੜੀ ਰੈੱਡ ਕਰਾਸ ਦੀ ਤੇ ਉਹਨਾਂ ਦੀਆਂ ਨਾਲ ਮਿਲਦੀਆਂ ਜੁਲਦੀਆਂ ਇੱਦਾਂ ਦੀਆਂ ਸਹਾਇਕ ਸੰਸਥਾਵਾਂ, ਉਹ ਰਾਹਤ ਕਾਰਜਾਂ ਦੇ ਵਿੱਚ ਲੱਗੀਆਂ ਆ। 2 ਡੈਮਸ ਉਹ ਬਰੀਚ ਹੋਏ, ਟੁੱਟ ਗਏ, ਜਿਹਦੇ ਕਰਕੇ ਬਹੁਤ ਹੀ ਤਗੜਾ ਜਿਹੜਾ ਆ ਇਹ ਫਲੱਡ ਆ ਉਹ ਆਇਆ ਤੇ ਉਸ ਨੇ ਪੂਰੇ ਦੇ ਪੂਰੇ ਸ਼ਹਿਰ ਨੂੰ ਇੱਕ ਹਿਸਾਬ ਦੇ ਨਾਲ ਫਲੈਟ ਕਰ ਦਿੱਤਾ ਹੈਗਾ ਆ। ਸੋ ਉੱਥੋਂ ਦਾ ਜਿਹੜਾ ਮੇਅਰ ਆ ਡਰਨਾ ਸ਼ਹਿਰ ਦਾ, ਅਬਦੁਲ ਮੋਮਿਨ ਅਲ ਗੈਥੀ, ਉਹ ਕਹਿੰਦਾ ਹੈ ਵੀ ਇਹ ਮੌਤਾਂ ਦੀ ਸੰਖਿਆ 20,000 ਤੋਂ ਵੀ ਪਾਰ ਹੋ ਸਕਦੀ ਆ। ਨੇਬਰਹੁੱਡ ਬਲਾਕਸ ਤੇ ਬਲਾਕਸ ਜਿਹੜੇ ਆ ਉਹ ਪਾਣੀ ਆਪਣੇ ਨਾਲ ਰੋੜ ਕੇ ਉੱਥੇ ਲੈ ਗਿਆ ਹੈਗਾ। 2011 ਦੇ ਕੌਨਫਲਿਕਟ ਤੋਂ ਬਾਅਦ ਦੇ ਵਿੱਚ ਜਦੋਂ ਦਾ ਗਦਾਫੀ ਉੱਥੋਂ ਟੋਪਲ ਕੀਤਾ ਸੀ, ਇਹ ਲਿਬੀਆ ਦੇ ਹਾਲਾਤ ਜਿਹੜੇ ਉਹ ਸੁਧਰੇ ਨਹੀਂ ਹੈਗੇ ਤੇ ਇੰਫਰਾਸਟ੍ਰਕਚਰ ਦੇ ਉੱਤੇ ਧਿਆਨ ਨਹੀਂ ਦਿੱਤਾ ਗਿਆ। ਆਪਸ ਦੇ ਵਿੱਚ ਜੰਗ, ਕਿਹੜਾ ਇਲਾਕਾ ਕਿਹਦੇ ਕੋਲ ਆਊਗਾ, ਉਸ ਦੇ ਵਿੱਚ ਜਿਹੜਾ ਜ਼ੋਰ ਲੱਗਾ ਰਿਹਾ ਤੇ ਉਹਦੇ ਕਰਕੇ ਜਿਹੜੇ ਬੰਨ੍ਹ ਆ ਉਹ ਟੁੱਟਣ ਵੱਲ ਨੂੰ ਜਿਹੜਾ ਪਹੁੰਚ ਗਏ ਤੇ ਇਸ ਵਾਰ ਭਾਰੀ ਮੀਂਹ ਤੇ ਤੇਜ਼ ਆਏ ਪਾਣੀ ਦੇ ਨਾਲ ਇਹ ਦੋਨੋਂ ਦੇ ਦੋਨੋਂ ਜਿਹੜੇ ਬੰਨ੍ਹ ਆ ਉਹ ਡੈਮ ਆ ਉਹ ਟੁੱਟ ਗਏ ਹੈਗੇ ਆ। ਸੋ ਅਜੇ ਵੀ 10,000 ਤੋਂ ਵੱਧ ਲੋਕ ਲਾਪਤਾ ਨੇ ਤੇ 11,000 ਦੀ ਆਲਰੇਡੀ ਜਿਹੜੀ ਆ ਉਹ ਮੌਤ ਹੋ ਚੁੱਕੀ ਆ। ਸੋ ਸਥਿਤੀ ਬਹੁਤ ਮਾੜੀ ਆ। ਜਿਹੜੇ ਰਾਹਤ ਕਾਰਜ ਵਾਲੇ ਆ ਉਹ ਦੱਸ ਰਹੇ ਆ, ਕਹਿੰਦੇ ਵੀ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਜ਼ਮੀਨ ਤੇ ਤੁਰ ਰਹੇ ਹਾਂ ਕਿ ਲਾਸ਼ਾਂ ਦੇ ਉੱਤੇ ਤੁਰ ਰਹੇ ਹਾਂ। ਜਿੱਥੇ ਵੀ ਪੈਰ ਰੱਖੋ ਤਾਂ ਸਾਨੂੰ ਲਾਸ਼ ਹੀ ਨਜ਼ਰ ਆ ਰਹੀ ਹੈ। ਕਹਿੰਦੇ ਡਿਜ਼ਾਸਟਰ ਜਿਹੜਾ ਸੀ ਇਹ ਬਹੁਤ ਹੀ ਬਰੂਟਲ ਤੇ ਵਾਇਲੈਂਟ ਸੀਗਾ। ਜ਼ੈਨ ਫਰੀਡਿਜ਼ ਕਰਕੇ ਜੋ ਹੈਡ ਆ ਲੀਬੀਆ ਡੈਲੀਗੇਸ਼ਨ ਆਫ ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ, ਉਹਨਾਂ ਨੇ ਦੱਸਿਆ, ਕਹਿੰਦੇ ਪਈ 7 ਮੀਟਰ ਉੱਚੀ 23 ਫੁੱਟ ਉੱਚੀ ਜਿਹੜੀ ਆ ਵੇਵ ਚੱਲ ਰਹੀ ਸੀ ਪਾਣੀ ਦੀ। ਇਹ ਤੁਸੀਂ ਹੁਣ ਦੇਖੋ ਵੀ 23 ਫੁੱਟ ਉੱਚੀ ਪਾਣੀ ਲਗਾਤਾਰ ਏਦਾਂ ਚੱਲ ਰਿਹਾ ਹੋਵੇ ਤੇ ਬਿਲਡਿੰਗਾਂ ਜਿਹੜੀਆਂ ਆ ਉਹ ਵਾਈਪ ਆਊਟ ਹੋ ਗਈਆਂ। ਇਨਫਰਾਸਟ੍ਰਕਚਰ ਪੂਰੀ ਤਰ੍ਹਾਂ ਜਿਹੜਾ ਆ ਉਹ ਵਾਸ਼ਡ ਵੇ ਹੋ ਗਿਆ। 6,000 ਬੋਡੀ ਬੈਗਸ ਆਲਰੇਡੀ ਲੀਬੀਆ ਰੈੱਡ ਕਰਾਸ ਸੁਸਾਇਟੀ ਵੱਲੋਂ ਡਿਸਟਰੀਬਿਊਟ ਕੀਤੇ ਗਏ ਆ ਤਾਂ ਕਿ ਜਿਹੜੀਆਂ ਬੋਡੀਜ਼ ਆ ਉਹਨਾਂ ਨੂੰ ਉੱਥੇ ਪਾਇਆ ਜਾਵੇ। ਵਰਲਡ ਹੈਲਥ ਆਰਗੇਨਾਈਜੇਸ਼ਨ ਤੇ ਜੋ ਹੋਰ ਏਡ ਗਰੁੱਪਸ ਆ ਉਹਨਾਂ ਨੇ ਇਹ ਕਿਹਾ ਆ ਵੀ ਹਜੇ ਜੋ ਫਲੱਡ ਵਿਕਟਮਸ ਆ ਉਹਨਾਂ ਨੂੰ ਬਰੀ ਨਾ ਕੀਤਾ ਜਾਵੇ ਮਾਸ ਗ੍ਰੇਵਸ ਦੇ ਵਿੱਚ, ਕਿਉਂਕਿ ਬਿਮਾਰੀ ਫੈਲਣ ਦਾ ਖਤਰਾ ਆ। ਸੋ ਉਹਦੇ ਲਈ ਇੱਕ ਲੋਕੇਸ਼ਨ ਲੱਭ ਕੇ ਵੀ ਜਿੱਥੇ ਉਹ ਕੀਤੇ ਜਾਣ ਉਹ ਫਾਇਦਾ ਰਹੂਗਾ। ਡਾਕਟਰ ਕੰਜ਼ੂਬਾ ਕੋਜ਼ੀਮਾ ਕਰਕੇ ਮੈਡੀਕਲ ਆਫਸਰ ਆ ਬਾਇਓ ਸੇਫਟੀ ਤੇ ਬਾਇਓ ਸਿਕਿਉਰਿਟੀ ਦੇ, ਉਹਨਾਂ ਨੇ ਕਿਹਾ ਵੀ ਮਾਸ ਬਰੀਅਲ ਜਾਂ ਮਾਸ ਕਰਮੇਸ਼ਨ ਇਹ ਸਾਨੂੰ ਕਰਨੀ ਪੈਣੀ ਆ। 23 ਫੁੱਟ ਉੱਚਾ ਪਾਣੀ ਜਦੋਂ ਇੱਕਦਮ ਆ ਜਾਏ ਤੇ ਕੋਈ ਵੀ ਨਹੀਂ ਉਹਦੇ ਮੂਹਰੇ ਬਚ ਸਕਦਾ। ਇਨਫਰਾਸਟ੍ਰਕਚਰ ਦੀ ਪੂਅਰ ਮੇਨਟੇਨੈਂਸ ਨੂੰ ਹੁਣ ਬਲੇਮ ਕੀਤਾ ਜਾ ਰਿਹਾ ਆ। 30,000 ਤੋਂ ਵੱਧ ਲੋਕ ਆਲਰੇਡੀ ਹੋਮਲੈਸ ਹੋ ਚੁੱਕੇ ਹੈਗੇ। ਯੂਨਾਈਟਿਡ ਨੇਸ਼ਨ ਦੇ ਮੁਤਾਬਕ UN ਦੇ ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ ਚੀਫ ਪੈਟਰੀ ਟੈਲਸ ਉਹਨਾਂ ਨੇ ਇਹ ਕਿਹਾ ਆ ਵੀ ਜੇ ਪਹਿਲਾਂ ਵਾਰਨਿੰਗ ਦਿੱਤੀ ਜਾਂਦੀ ਤੇ ਐਮਰਜੈਂਸੀ ਮੈਨੇਜਮੈਂਟ ਸਿਸਟਮ ਹੁੰਦਾ ਤੇ ਉਹਦੇ ਨਾਲ ਲੋਕ ਬਚ ਸਕਦੇ ਸੀ, ਮੌਤਾਂ ਦੀ ਗਿਣਤੀ ਜਿਹੜੀ ਆ ਬਹੁਤ ਘਟ ਸਕਦੀ ਸੀਗੀ। ਪਰ ਕਰਪਸ਼ਨ ਤੇ ਫਾਈਨੈਂਸ਼ੀਅਲ ਮਿਸਮੈਨੇਜਮੈਂਟ ਕਹਿੰਦੇ ਕਾਜ਼ ਹੈਗਾ ਆ ਉੱਥੇ ਦੀ ਫੇਲਿੰਗ ਇਨਫਰਾਸਟ੍ਰਕਚਰ ਦਾ, ਜਿਹਦੇ ਕਰਕੇ ਇਹ ਹੁਣ ਨਹੀਂ ਹੋਇਆ, ਕਾਫੀ ਲੰਮੇ ਸਮੇਂ ਤੋਂ ਇਹ ਜਿਹੜਾ ਚੱਲ ਰਿਹਾ ਹੈਗਾ, ਜਿਹਦੇ ਨਾਲ ਇੰਨਾ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਹੋਇਆ ਹੈ। ਦੇਖੋ ਉਹ ਤਾਂ 2011 ਦੇ ਵਿੱਚ ਗਦਾਫੀ ਲਾਇਆ ਸੀ, ਪਰ ਉੱਥੇ ਦਾ ਜਿਹੜਾ ਡਿਪਟੀ ਮੇਅਰ ਆ ਡਰਨਾ ਦਾ, ਉਹ ਕਹਿੰਦਾ ਵੀ 2002 ਤੋਂ ਹੀ ਇਹਨਾਂ ਬੰਨਾਂ ਨੂੰ ਪ੍ਰੋਪਰਲੀ ਜਿਹੜਾ ਆ ਮੇਨਟੇਨ ਨਹੀਂ ਕੀਤਾ ਚੱਜ ਦੇ ਨਾਲ, ਇਸ ਦੀ ਸੰਭਾਲ ਆ ਉਹ ਨਹੀਂ ਹੋਈ ਹੈਗੀ। ਸੋ ਬਹੁਤ ਹੀ ਭਿਆਨਕ ਜਿਹੜਾ ਹਰਜੋਤ ਸਿੰਘ ਜੀ ਮੰਜ਼ਰ ਆ ਉੱਥੇ ਬਣਿਆ ਪਿਆ ਹੈਗਾ ਆ।